ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਤੋਂ ਟਰਾਯੂਬਾ ਸਿਟੀ, ਬਲਜਿੰਦਰ ਸਿੰਘ ਜੀ ਰੂਡ ਲੈਣ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GL ਨਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਪਰਮਜੀਤ ਕੌਰੰਗੀ ਵੈਕਾਵਲ, ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, GL ਨਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ, ਪਰ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਦੋ ਅਹਿਮ ਜਾਣਕਾਰੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ। ਇੱਕ ਤਾਂ ਪੰਜਾਬੀ ਰੇਡੀਓ USA ਦੀ ਟੀਮ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਸਿੱਖ ਪਰੇਡ ਹੋ ਰਹੀ ਹੈ ਉਸ ਦੇ ਵਿੱਚ ਪਹੁੰਚ ਰਹੀ ਹੈ 6 ਤਰੀਕ ਨੂੰ, ਦਿਨ ਸ਼ਨੀਵਾਰ ਨੂੰ। ਤੁਸੀਂ ਉੱਥੇ ਪੰਜਾਬੀ ਰੇਡੀਓ USA ਦੀ ਟੀਮ ਨੂੰ ਮਿਲ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਦੂਜਾ, ਅੱਜ ਪੰਜਾਬੀ ਰੇਡੀਓ USA ਦੇ 1170 ਜਿਹੜੇ ਇਨਾਮ ਨੇ ਉਹ ਕੱਢੇ ਗਏ ਨੇ ਤੇ ਉਹਨਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦਾ ਇਹ ਤਹੀਆ ਜਿਹੜਾ ਉਹ ਲਗਾਤਾਰ ਜਾਰੀ ਰਹੂਗਾ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਅਰਵਿੰਦ ਕੇਜਰੀਵਾਲ ਤੋਂ। ਅਰਵਿੰਦ ਕੇਜਰੀਵਾਲ CM ਰਹਿਣਗੇ, ਅਹੁਦੇ ਤੋਂ ਹਟਾਉਣ ਵਾਲੀ ਜਿਹੜੀ ਮੰਗ ਕਰਦੀ ਸੀ ਪਟੀਸ਼ਨ ਉਹ ਖਾਰਜ ਹੋ ਗਈ ਹੈ ਜੀ। ਦੇਖੋ, ਹਾਂਜੀ, ਪਟੀਸ਼ਨ ਜਿਹੜੀ ਆ ਖਾਰਜ ਕਰ ਦਿੱਤੀ ਗਈ ਆ ਕੋਰਟ ਵੱਲੋਂ। ਕੋਰਟ ਨੇ ਇਹ ਗੱਲ ਕਹੀ ਆ ਕਿ ਦੇਖੋ, ਜੋ CM ਨੂੰ ਹਟਾਉਣ ਦਾ ਮਸਲਾ ਹੈ ਨਾ ਭਈ, ਉਹ ਤੁਸੀਂ ਏਦਾਂ ਕਰੋ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਸੰਵਿਧਾਨਕ ਸੰਕਟ ਹੈ ਤਾਂ ਫਿਰ ਤੁਸੀਂ ਜੋ LG ਹੈ ਜਾਂ ਰਾਸ਼ਟਰਪਤੀ ਹੈ ਤਾਂ ਉਹਦੇ ਕੋਲ ਚਲੇ ਜਾਓ। ਦੇਖੋ, ਇੱਥੇ ਨਾ ਇੱਕ ਟੈਕਨੀਕਲ ਪੁਆਇੰਟ ਸਮਝਣ ਦੀ ਜ਼ਰੂਰਤ ਆ ਕਿ ਜਿਹੜੇ UT ਬਣੇ ਆ ਉਹ ਸੰਵਿਧਾਨ ਦੇ ਵਿੱਚ ਜੋ ਆਰਟੀਕਲ 239 ਉਹ, ਤੇ ਜਿਹੜੀ UT ਦੇ ਵਿੱਚ ਅਸੈਂਬਲੀ ਆ ਉਹ 239 AA ਦੇ ਤਹਿਤ ਜੀ ਦਿੱਲੀ ਲਈ। ਤਾਂ 239 AA ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਹੈ ਕਿ ਕੋਈ ਡਿਸਪਿਊਟਡ ਮਸਲਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਸੰਕਟ ਆਉਂਦਾ ਤਾਂ LG ਜਿਹੜੇ ਆ ਉਹ ਰਾਸ਼ਟਰਪਤੀ ਨੂੰ ਮਾਮਲਾ ਭੇਜ ਸਕਦੇ ਜੀ। ਇਹ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ ਕਿ ਉਹਨਾਂ ਨੇ ਵੀ ਇਹ ਜਿਹੜੀ ਕਾਨੂੰਨ ਦੀ ਕਿਤਾਬ ਆ ਵੇਖੀ ਆ ਕੋਰਟ ਵਾਲਿਆਂ ਨੇ ਵੀ, ਤੇ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਉੱਥੇ ਚਲੇ ਜਾਓ। ਮਤਲਬ ਕਿ ਅਦਾਲਤਾਂ ਨੂੰ ਉਹਦੇ ਕਿ ਚਾਹੀਦਾ ਹੈ ਕਿ ਉਹ ਲੋਕਤੰਤਰ ਨੂੰ ਆਪਣਾ ਕੰਮ ਕਰਨ ਦੇ। ਤੇ ਜਿਹੜਾ ਇਹਦੇ ਵਿੱਚ ਹੁਣ ਹੈਗਾ ਜੋ ਪਟੀਸ਼ਨ ਕਰਤਾ ਉਹ ਹਿੰਦੂ ਸੈਨਾ ਦੇ ਜਿਹੜੇ ਹੈਗੇ ਆ ਪ੍ਰਧਾਨ ਵਿਸ਼ਨੂੰ ਗੁਪਤਾ ਜੀ, ਇਹ ਉਹ ਕਹਿੰਦੇ ਕਿ ਵੀ ਤੁਸੀਂ ਜਾਓ ਤੇ LG ਦੇ ਕੋਲ ਲਓ ਪਟੀਸ਼ਨ। ਠੀਕ ਹੈ ਜੀ, ਉਹ ਤੁਹਾਡੀ ਗੱਲ ਸੁਣ ਲੈਣ। ਉਹ ਮਸਲਾ ਕੀ ਆ? ਮਸਲਾ ਇਹ ਆ ਕਿ ਆਹੀ ਤੇ ਚੀਜ਼ ਹੁੰਦੀ ਹੈ ਨਾ ਕਿ ਮੈਂ ਤੁਹਾਨੂੰ ਸੰਗਠਨ ਦਾ ਨਾਮ ਦੱਸ ਦਿੱਤਾ, ਪਟੀਸ਼ਨ ਕਰਤਾ ਦਾ ਨਾਮ ਦੱਸ ਦਿੱਤਾ ਕਿ ਸੰਵਿਧਾਨ ਚੁੱਪ ਹੈ ਕਿ ਬਈ ਕੋਈ ਨੁਮਾਇੰਦਾ, ਚਾਹੇ ਸਿਟਿੰਗ ਵਜ਼ੀਰ ਆ ਜਾਂ ਮੁੱਖ ਮੰਤਰੀ ਆ, ਵੀ ਜੇ ਉਹ ਮੰਨ ਲਓ ਅੰਦਰ ਚਲੇ ਜਾਂਦਾ ਤਾਂ ਉਹਦੇ ਤੋਂ ਅਸਤੀਫਾ ਲੈਣਾ ਕਿ ਨਹੀਂ। ਤਾਂ ਉਸ ਸੂਰਤ ਦੇ ਵਿੱਚ ਮਤਲਬ ਕਿ ਸਾਫ਼ ਹੈ, ਸਪਸ਼ਟ ਆ ਕਿ ਹੁਣ ਗੇਂਦ ਜਿਹੜੀ ਆ ਉਹ ਕਿਹਦੇ ਕੋਲ ਚਲੇ ਗਈ? ਉਪ ਰਾਜਪਾਲ ਕੋਲ ਜਾਂ ਰਾਸ਼ਟਰਪਤੀ ਕੋਲ। ਤਾਂ ਉਹ ਕੌਣ ਨੇ ਜੀ? ਬਿਲਕੁਲ, ਸੋਚ ਕੇ ਦੇਖੋ। ਯਾਨੀ ਮਤਲਬ ਕਿ ਇੱਕ ਰਸਤਾ ਖੁੱਲਿਆ ਕਿ ਅਸੀਂ ਸਰਕਾਰ ਨੂੰ ਕੁਝ ਨਹੀਂ ਸੀ ਕਹਿਣਾ। ਇਹ ਤਾਂ ਦੇਖੋ, ਜਦੋਂ ਕੋਰਟ ਨੇ ਸਾਫ਼ ਕਰ ਦਿੱਤਾ ਕਿ LG ਸਾਹਿਬ ਫੈਸਲਾ ਲੈਣ ਕਿ LG ਹੁਣ ਇਨਵੋਲਵ ਹੁੰਦੇ। ਸਮਝ ਗਏ ਨਾ ਤੁਸੀਂ? ਸੋ ਇਸ ਵਾਸਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੇਮ ਜਿਹੜੀ ਆ ਹੁਣ ਉਪ ਰਾਜਪਾਲ ਦੇ ਪਾਲੇ 'ਚ ਆ ਗਈ ਆ। ਉਹ ਦੇਖੋ ਹੁਣ ਕਿਸ ਤਰ੍ਹਾਂ ਦੀ ਹਿੱਟ ਮਾਰਦੇ ਆ। ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ LG ਸਮਰੱਥ ਹੈ ਇਹਦੇ,
ਉਹਦੇ ਚ ਹੁਣ ਗਾਂ ਵੇਖਿਆ ਜਾਏਗਾ ਕਿ ਕੀ ਇੱਕ ਰਸਤਾ ਤਿਆਰ ਕੀਤਾ ਜਾਂਦਾ, ਇਹਨਾਂ ਨੂੰ ਕਿਹਾ ਜਾਂਦਾ ਵਿਧਾਇਕ ਦਲ ਨੂੰ ਕਿ ਤੁਸੀਂ ਆਪਣਾ ਨੇਤਾ ਨਵੇਂ ਸਿਰ ਤੋਂ ਚੁਣੋ, ਜਾਂ ਸਰਕਾਰ ਨੂੰ ਕਿਸੇ ਮੋੜ ਤੇ ਆ ਕੇ ਜਦੋਂ ਨਹੀਂ ਮੰਨਣਗੇ ਤਾਂ ਹੋ ਸਕਦਾ ਹੈ ਕੋਈ ਸੰਵਿਧਾਨਕ ਤਾਕਤ ਵਰਤ ਕੇ ਬਰਖਾਸਤ ਕੀਤਾ ਜਾਵੇ। ਉਸ ਸੂਰਤ ਦੇ ਵਿੱਚ ਕੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਆਪਣਾ ਪਲਾਨ ਸੈੱਟ ਕਰਕੇ ਬੈਠੇ ਆ ਕਿ ਹਾਂ ਬਈ ਅਸੀਂ ਇਲੈਕਸ਼ਨ ਲੜਾਂਗੇ। ਤਾਂ ਮਤਲਬ ਕਿ ਇਹ ਹੁਣ ਚੀਜ਼ਾਂ ਬਾਅਦ ਦੀਆਂ, ਇਹ ਸਾਫ਼ ਹੈ, ਸਪਸ਼ਟ ਆ ਕਿ ਹੁਣ ਐਲਜੀ ਜਾਂ ਰਾਸ਼ਟਰਪਤੀ ਇਹਨਾਂ ਨੇ ਜੋ ਵੀ ਅੱਗੇ ਵੇਖਣਾ ਉਹਦੇ ਵਾਸਤੇ ਰਸਤਾ ਜਿਹੜਾ ਪੱਧਰਾ ਕਰ ਦਿੱਤਾ ਗਿਆ। ਹੁਣ ਦੇਖੋ ਦੂਜੀ ਗੱਲ ਜਿਹੜੀ ਆ ਕਿ ਜੇ ਮੰਨ ਲਓ ਮੁੱਖ ਮੰਤਰੀ ਹੈ ਤਾਂ ਮੁੱਖ ਮੰਤਰੀ ਬਾਰੇ ਤੇ ਇਹ ਸਭ ਕੁਝ ਹੋ ਗਿਆ ਕਿ ਠੀਕ ਹੈ ਜੀ ਹੁਣ ਉਹ ਵੇਖਣ, ਪਰ ਜੇਲ੍ਹ ਦੇ ਵਿੱਚੋਂ ਕਿਉਂਕਿ ਕੁਝ ਕੈਬਨਿਟ ਦੀ ਮੰਨ ਲਓ ਬੈਠਕ ਹੈ, ਕੈਬਨਿਟ ਦੀ ਬੈਠਕ ਕਿਵੇਂ ਕਰੋਗੇ ਤੁਸੀਂ? ਉਹ ਜੇਲ੍ਹ ਮੈਨੂਅਲ ਦੇ ਵਿੱਚ ਨਹੀਂ ਲਿਖਿਆ। ਹਾਂਜੀ ਹਾਂਜੀ ਬਿਲਕੁਲ। ਤਾਂ ਜੇਲ੍ਹ ਮੈਨੂਅਲ ਦੇ ਵਿੱਚ ਜਿਹੜੀ ਚੀਜ਼ ਨਹੀਂ ਲਿਖੀ, ਜੇਲ੍ਹ ਪ੍ਰਬੰਧਕ ਤੁਹਾਨੂੰ ਅਲਾਉ ਨਹੀਂ ਕਰਦੇ, ਤਾਂ ਕੀ ਉਸ ਸੂਰਤ ਦੇ ਵਿੱਚ ਕੋਲ ਜਾਣਾ ਪਊਗਾ ਜਾਂ ਹੋਰ ਕੋਈ ਮੀਟਿੰਗ? ਮਤਲਬ ਇਹ ਆ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਇੱਕ ਨਵਾਂ ਸੰਕਟ ਹੈ ਜਿਹਦੇ ਵਿੱਚ ਇਹ ਚੀਜ਼ਾਂ ਸਾਰੀਆਂ ਵੇਖਣੀਆਂ ਪੈਣਗੀਆਂ ਕਿ ਪੈਰ ਤੇ ਤੁਹਾਨੂੰ ਕੋਰਟ ਜਾਣਾ ਪਵੇ ਤੇ ਉਹ ਲੰਮਾ ਸਮਾਂ ਚੱਲੇ। ਤੇ ਦੂਜੀ ਚੀਜ਼ ਆ ਇਹਦੇ ਚ ਨਾ ਇੱਕ ਚੀਜ਼ ਸਮਝਣ ਵਾਲੀ ਆ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਮੈਸੇਜ ਦਿੱਤਾ ਕਿ ਜੇ ਸਾਮ ਦਾਮ ਦੰਡ ਵੇਦ ਇਹ ਚਲਾਉਂਦੇ ਆ ਨਾ ਤਾਂ ਫਿਰ ਅਸੀਂ ਵੀ ਕੋਈ ਇਹ ਨਹੀਂ ਹੈਗਾ ਕਿ ਬਈ ਐਥਿਕਸ ਦੀ ਰਾਜਨੀਤੀ ਕਰਨੀ ਹੈ। ਠੀਕ ਆ, ਫਿਰ ਉਦਾਂ ਹੀ ਚਲਾਉਂਦੇ ਕਿ ਜੋ ਸਾਨੂੰ ਠੀਕ ਲੱਗਦਾ, ਕਿਉਂਕਿ ਉਦਾਂ ਅੱਗੇ ਵੀ ਆਪਾਂ ਗੱਲ ਕੀਤੀ ਸੀ ਕਿ ਆਮ ਤੌਰ ਤੇ ਬਹੁਤ ਸਾਰੀਆਂ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ। ਦੋਸ਼ ਲੱਗਦੇ ਹਵਾਲਾ ਕਾਂਡ ਦੇ ਵਿੱਚ ਅਡਵਾਨੀ ਦਾ ਜ਼ਿਕਰ ਆ ਗਿਆ ਸੀ ਜਦੋਂ ਡਾਇਰੀ 'ਚ, ਤੇ ਅਡਵਾਨੀ ਨੇ ਅਸਤੀਫਾ ਦਿੱਤਾ ਸੀ, ਹਾਲਾਂਕਿ ਬਾਅਦ ਦੇ ਵਿੱਚ ਕਲੀਨ ਚਿੱਟ ਮਿਲ ਗਈ ਵਗੈਰਾ ਵਗੈਰਾ ਉਹ ਗੱਲਾਂ ਹੋਈਆਂ। ਤਾਂ ਮਤਲਬ ਕਿ ਉਹਨਾਂ ਨੇ ਐਗਜ਼ਾਮਪਲ ਸੈੱਟ ਨਹੀਂ ਕੀਤਾ, ਬਲਕਿ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਬਈ ਲੋਕਤੰਤਰਿਕ ਤਰੀਕੇ ਨਾਲ ਨਹੀਂ ਸਾਨੂੰ ਚੱਲਣ ਦੇ ਰਹੇ ਤਾਂ ਠੀਕ ਹੈ, ਕੋਈ ਗੱਲ ਨਹੀਂ ਫਿਰ ਅਸੀਂ ਵੀ ਟੇਢੇ ਹੋ ਜਾਂਦੇ ਕਿ ਜੋ ਚੀਜ਼ਾਂ ਸਾਡੇ ਕਰਨ ਵਾਲੀਆਂ ਅਸੀਂ ਵੀ ਕਰਾਂ। ਇਹ ਵੀ ਇੱਕ ਮੈਸੇਜ ਹੈ ਕਿ ਜੇ ਤੁਸੀਂ ਸਹੀ ਐਥਿਕਸ ਰੱਖ ਕੇ ਨਹੀਂ ਚੱਲ ਰਹੇ ਤਾਂ ਫਿਰ ਅਸੀਂ ਕਾਹਤੋਂ ਰੱਖੀਏ, ਅਸੀਂ ਨੈਤਿਕਤਾ ਦੇ ਆਧਾਰ ਤੇ ਜਾਂ ਇਹਨਾਂ ਦੇ ਆਧਾਰ ਤੇ ਅਸੀਂ ਕਿਉਂ ਅਸਤੀਫੇ ਦੇਈਏ। ਜੀ ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਗੌਰਵ ਵੱਲਭ ਦੀ, ਇਹ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਮੈਨੂੰ ਲੱਗਦਾ ਜਦੋਂ ਤੱਕ ਇਲੈਕਸ਼ਨ ਹੋਣਾ ਸ਼ਾਇਦ ਟਾਵੇਂ ਲੋਕ ਵਿਰੋਧੀ ਧਿਰ ਦੇ ਵਿੱਚ ਰਹਿ ਜਾਣਗੇ ਇਸ ਹਿਸਾਬ ਨਾਲ। ਨਹੀਂ, ਇਹ ਤਾਂ ਦਲ ਬਦਲੀ ਦੀ ਰੁੱਤ ਚੱਲਦੀ ਰਹਿੰਦੀ ਹੈ ਜੀ, ਉਹਨੇ ਕੋਧਰੋਂ ਆ ਗਿਆ ਉਹਨੇ ਕੋਧਰੋਂ ਆ ਗਿਆ। ਗੌਰਵ ਵੱਲਭ ਅਚਾਨਕ ਅਸਤੀਫਾ ਦਿੰਦੇ ਨੇ ਕਾਂਗਰਸ ਤੋਂ, ਤੇ ਇਹ ਕਹਿੰਦੇ ਆ ਕਿ ਦੇਖੋ ਜੀ ਬਈ ਮੈਂ ਤਾਂ ਖੜਗੇ ਨੂੰ ਵੀ ਕਿਹਾ ਸੀਗਾ ਕਿ ਨਾ ਤਾਂ ਮੈਂ ਸਨਾਤਨ ਵਿਰੋਧੀ ਨਾਅਰੇ ਲਾ ਸਕਦਾ ਤੇ ਨਾ ਹੀ ਸੁਬਾਹ ਸ਼ਾਮ ਦੇਸ਼ ਦੇ ਵੈਲਥ ਕ੍ਰੀਏਟਰਸ ਨੂੰ ਗਾਲੀ ਦੇ ਸਕਦਾ, ਗਾਲ ਕੱਢ ਸਕਦਾ। ਇਸ ਵਜ੍ਹਾ ਕਰਕੇ ਮੈਂ ਬਈ ਪਾਰਟੀ ਤੋਂ ਅਸਤੀਫਾ ਦਿੱਤਾ। ਦੇਖੋ ਗੱਲ ਇਹ ਆ ਕਿ ਗੌਰਵ ਵੱਲਭ ਦੀ ਸਟੇਟਮੈਂਟ ਨੂੰ ਹੋਰ ਗੌਰ ਨਾਲ ਦੇਖੋ। ਕਹਿੰਦੇ ਕਿ ਮੈਂ ਅੱਜ ਭਗਵਾਨ ਸ਼੍ਰੀ ਰਾਮ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਕਾਂਗਰਸ ਦੇ ਲੋਕਾਂ ਨੂੰ ਸਦਬੁੱਧੀ ਮਤਲਬ ਕਿ ਮਤ ਚੰਗੀ ਮਤ ਦੇਵੇ ਅਤੇ ਉਹ ਸਨਾਤਨ ਦੇ ਖਿਲਾਫ ਬੋਲਣਾ ਬੰਦ ਕਰੇ। ਉਹਨਾਂ ਨੂੰ ਰਚਨਾਤਮਕ ਆਲੋਚਨਾ ਦੇ ਵਿੱਚ ਹਿੱਸਾ ਲੈਣਾ ਚਾਹੀਦਾ। ਲਗਾਤਾਰ ਮੋਦੀ ਜੀ ਦੀ ਆਲੋਚਨਾ ਕਰਦੇ ਕਰਦੇ ਕਾਂਗਰਸ ਪਾਰਟੀ ਉਸ ਸਥਿਤੀ 'ਚ ਪਹੁੰਚ ਗਈ ਹੈ ਜਿੱਥੇ ਉਹ ਖੁਦ ਹੀ ਆਲੋਚਨਾ ਜਿਹੜੀ ਹੈ ਉਹ ਕਰ ਰਹੀ ਹੈ, ਜਿੱਥੇ ਉਹ ਖੁਦ ਆਲੋਚਨਾ ਕਰ। ਖੈਰ ਗੱਲ ਦੇਖੋ ਇਹ ਆ ਕਿ ਚਲੋ ਕਦਾਵਰ ਜਿਵੇਂ ਕੁਝ ਬੰਦੇ ਆ ਉਹ ਪਾਰਟੀ ਜੁਆਇਨ ਕਰਦੇ ਆ ਭਾਜਪਾ ਦੀ, ਖਾਸ ਤੌਰ ਤੇ ਬਾਕਸਰ ਵਿਜੇਂਦਰ ਆ ਗਿਆ, ਫਿਰ ਸੰਜੇ ਨਿਰੂਪਮ। ਇੱਕ ਸਵਾਲ ਉੱਠੇਗਾ ਹੁਣ ਜਿੱਦਾਂ ਤੁਸੀਂ ਕਿਹਾ ਕਿ ਕੀ ਇਹ ਕਾਂਗਰਸ ਦੇ ਵਿੱਚ ਕੋਈ ਸਲੀਪਰ ਸੈੱਲ ਤੇ ਨਹੀਂ ਹੈਗਾ। ਦੂਜੀ ਚੀਜ਼ ਜਿਹੜੀ ਆ ਕਿ ਦੇਖੋ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਗੌਰਵ, ਪਹਿਲੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਿਹੜਾ ਇਹ ਮਟੀਰੀਅਲ, ਕਿਉਂਕਿ ਵੱਲਭ ਸਾਹਿਬ ਬਹੁਤ ਵਧੀਆ ਵਕਤਾ ਨੇ, ਬੁਲਾਰੇ ਬਹੁਤ ਵਧੀਆ ਨੇ, ਔਰ ਇਹਨਾਂ ਦੀ ਨੌਲੇਜ ਕਿਉਂਕਿ ਇਹ ਅਧਿਆਪਨ ਤੋਂ ਆਉਂਦੇ ਆ, ਮੈਨੇਜਮੈਂਟ ਵੀ ਅੱਛੀ ਹੈ ਇਹਨਾਂ ਦੀ, ਤਾਂ ਇਹ ਵੱਟ ਕੱਢ ਦਿੰਦੇ ਸੀ ਬੈਸਾਂ ਦੇ ਵਿੱਚ। ਮੈਂ ਖੁਦ ਕਾਇਲ ਹਾਂ ਤੇ ਕਾਇਲ ਰਹੂੰਗਾ ਵੀ। ਕੋਈ ਕਿਸੇ ਵੀ ਪਾਰਟੀ 'ਚ ਰਹੇ, ਜੇ ਉਹਦੀ ਕਾਬਲੀਅਤ ਹੈ ਤਾਂ ਉਸ ਕਾਬਲੀਅਤ ਨੂੰ ਜੇ ਅਸੀਂ ਨਕਾਰਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਇਹਨੇ ਆਉਣਾ।
ਕੁਝ ਗੱਲਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਕਰਦੀਆਂ। ਤਾਂ ਮੈਂ ਮੁਤਾਸਰ ਸੀਗਾ ਇਹਨਾਂ ਦੀ ਭਾਸ਼ਣ ਕਲਾ ਜਾਂ ਜਿਹੜੀ ਇਹਨਾਂ ਦੀ ਕਹਿ ਲਓ ਕਿ ਜੋ ਫੈਕਟ ਫਿਗਰ ਦੀ ਸਕਿੱਲ ਸੀਗੀ ਜ਼ਬਰਦਸਤ ਹੈ। ਤਾਂ ਉਹਦੇ ਤੇ ਕਮਾਂਡ ਇਹਨਾਂ ਦੀ ਰਹਿਣੀ ਰਹਿਣੀ ਆ ਜਦ ਤੱਕ ਹੈਗੇ, ਉਹ ਚੀਜ਼ ਹਮੇਸ਼ਾ ਰਹੇ ਪੋਜ਼ਿਟਿਵ ਹੋਵੇ। ਅੱਛਾ, ਹੁਣ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਦੇਖੋ ਜੀ ਮੈਂ ਸਨਾਤਨ ਵਿਰੋਧੀ ਨਾਰੇ ਨਹੀਂ ਲਾ ਸਕਦਾ, ਜਾਂ ਇਹਨਾਂ ਨੇ ਇੱਕ ਕਿਹਾ ਕਿ ਇਹਨਾਂ ਨੇ ਜੀ ਜੋ ਹੈਗਾ ਸੀ ਸੱਦਾ ਉਦਘਾਟਨ ਦਾ ਰਾਮ ਮੰਦਿਰ ਦਾ ਉਹ ਠੁਕਰਾਇਆ, ਤਾਂ ਫਿਰ ਤੁਸੀਂ ਉਦੋਂ ਤੱਕ ਜਦੋਂ ਇਹਨਾਂ ਨੇ ਠੁਕਰਾਇਆ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਹੁਣ ਬਣੇ ਰਹੇ। ਦੂਜੀ ਗੱਲ ਇਹ ਆ ਕਿ ਬਈ ਏਡਾ ਤਗੜਾ ਤੁਹਾਨੂੰ ਮਤਲਬ ਇਹ ਜਿਹੜਾ ਐਲਾਨ ਹੋਇਆ ਉਹ ਰਾਤੋਂ ਰਾਤ ਹੀ ਹੋਇਆ। ਹੁਣ ਦੇਖੋ ਇਹੀ ਤੇ ਸਮੱਸਿਆ ਹੈ ਨਾ ਕਿ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਐਲਾਨ ਹੋਇਆ, ਮੈਂ ਉਧਰ ਵੀ ਆਊਂਗਾ, ਉਹ ਗੱਲ ਨੂੰ ਮੈਂ ਛੱਡੂਗਾ ਨਹੀਂ, ਮੈਂ ਤੁਹਾਨੂੰ ਦੱਸੂਗਾ ਉਹਦੇ ਬਾਰੇ ਵੀ ਕਿ ਆਪਾਂ ਇਹ ਤੇ ਦੇਖਦੇ ਆ ਕਿ ਯਾਰ ਆਈਡੀਓਲੋਜੀਕਲੀ ਗੱਲ ਕਰੀਏ, ਆਈਡੀਓਲੋਜੀਕਲੀ ਇਹਨਾਂ ਦੀ ਕਿ ਜਿਹੜੀ ਸ਼ਿਫਟ ਵੱਜਦੀ ਹੈ ਰਾਤ ਇਹ ਤੇ ਆਪਾਂ ਮਤਲਬ ਕਿ ਸੋਚ ਸਕਦੇ ਕਿ ਬਹੁਤ ਬੰਦਾ ਕੋਈ ਐਕਸਟ੍ਰੀਮ ਹੋ ਗਿਆ, ਰੈਡੀਕਲ ਹੋ ਗਿਆ, ਫਿਰ ਉਹ ਅਚਾਨਕ ਥੋੜਾ ਲਿਬਰਲ ਹੁੰਦਾ ਜਾਂ ਕੁਛ ਵੀ ਹੈ। ਪਰ ਏਦਾਂ ਮਤਲਬ ਕਿ ਕਾਂਗਰਸ ਦੀ ਵਿਚਾਰਧਾਰਾ ਤੋਂ ਰਾਤੋਂ ਰਾਤ ਤੇ ਜੇ ਇਹੀ ਸੀ ਤੇ ਤੁਹਾਨੂੰ ਮਤਲਬ ਕਿ ਭਾਜਪਾ ਹੀ ਜੁਆਇਨ ਕਰਨੀ ਚਾਹੀਦੀ ਸੀ, ਕਿਉਂਕਿ ਭਾਜਪਾ ਦੀ ਰਾਜਨੀਤੀ ਤਾਂ ਇੱਕ ਖਿੱਚਵੀਂ ਲਾਈਨ ਹੈ ਨਾ, ਉਹ ਸ਼ੁਰੂ ਤੋਂ ਆ ਹਿੰਦੂ ਰਾਸ਼ਟਰ ਹੈ, ਰਾਮ ਮੰਦਰ 370 ਉਹਨਾਂ ਦੇ ਏਜੰਡੇ ਫਿਕਸ ਨੇ। ਤਾਂ ਇਹਦਾ ਮਤਲਬ ਕਿ ਤੁਸੀਂ ਕਾਂਗਰਸ ਦੇ ਵਿੱਚ, ਫਿਰ ਮੈਂ ਉਹੀ ਕਹਿ ਰਿਹਾ ਨਾ ਕਿ ਸਲੀਪਰ ਸੈੱਲ ਤੇ ਨਹੀਂ, ਜੇ ਤੁਹਾਡੀ ਆਈਡੀਓਲੋਜੀ ਇਹੋ ਜਿਹੀ ਆ, ਇਹੋ ਜਿਹੀ ਧਾਰਮਿਕ ਹੋਣਾ ਕੋਈ ਮਤਲਬ ਮੈਂ ਉਹਦੇ ਤੋਂ ਨਹੀਂ ਕਹਿ ਰਿਹਾ ਕਿ ਤੁਸੀਂ ਅੱਜ ਜਿਹੜੀਆਂ ਗੱਲਾਂ ਕਰਦੇ ਜੋ ਗੱਲਾਂ ਬਿਲਕੁਲ ਤੁਹਾਡੀ ਉਸ ਵਿਚਾਰਧਾਰਾ ਦੇ ਉਲਟ ਨੇ ਜਿਹੜੀ ਤੁਸੀਂ ਦਿਖਾਈ ਹੋਣੀ, ਤਾਂ ਮਤਲਬ ਇਹ ਆਪਣੇ ਆਪ 'ਚ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜਾ ਵੱਡਾ ਇਹ ਵੀ ਇੱਕ ਸੰਕਟ ਹੈ ਸਾਡੀ ਰਾਜਨੀਤੀ। ਦੂਜੀ ਗੱਲ ਕਿ ਇਹ ਠੀਕ ਹੈ ਬੁਲਾਰੇ ਨੇ, ਵਕਤਾ ਨੇ, ਉਹ ਤਾਂ ਡਾਕਟਰ ਸੰਬਿਤ ਪਾਤਰਾ ਵੀ ਹੈ, ਇਹਨਾਂ ਦੇ ਅੱਗੇ ਹੋਰ ਵੀ ਹੈਗੇ ਆ। ਗੱਲ ਇਹ ਆ ਕਿ ਇਹ ਕਦੇ ਵੀ ਪ੍ਰਵੀਨ ਜੀ ਚੁਣਾਵੀ ਮਟੀਰੀਅਲ ਨਹੀਂ ਹੁੰਦਾ। ਬੁਲਾਰੇ ਹੋਣ ਦਾ ਮਤਲਬ ਇਹ ਨਹੀਂ ਅਸੀਂ ਮੰਨ ਲਓ ਅਸੀਂ ਹੁਣ ਖਬਰਾਂ ਇੱਥੇ ਪੜ੍ਹਦੇ ਆ ਜਾਂ ਕਰਦੇ ਆ, ਵਿਸ਼ਲੇਸ਼ਣ ਕਰਦੇ ਆ, ਚਲੋ ਕੋਈ ਠੀਕ ਕਰਦਾ ਹੋਏਗਾ, ਮੇਰੇ ਵਰਗਾ ਕੋਈ ਮਾੜਾ ਕਰਦਾ ਹੋਏਗਾ। ਗੱਲ ਇਹ ਆ ਕਿ ਅਸੀਂ ਲੀਡਰ ਵਧੀਆ ਸਿੱਧ ਹੋਈਏ, ਇਹ ਕੋਈ ਮਤਲਬ ਕਿ ਗਰੰਟੀ ਨਹੀਂ ਹੈ। ਤਾਂ ਗੱਲ ਇਹ ਆ ਕਿ ਇਹ ਕਦੇ ਵੀ ਚੁਣਾਵੀ ਮਟੀਰੀਅਲ ਨਹੀਂ ਰਹੇ ਜੀ। ਖੁਦ ਮੈਂ ਕਦੇ ਕਰਕੇ ਕਹਿ ਰਿਹਾ ਵਾਂ ਕਿ ਗੌਰਵ ਵੱਲਭ ਝਾਰਖੰਡ ਤੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ, ਹਾਰ ਗਿਆ। ਰਾਜਸਥਾਨ ਤੋਂ ਇਲੈਕਸ਼ਨ ਲੜਿਆ, ਹਾਰ ਗਿਆ। ਤੇ ਮਤਲਬ ਕਿ ਜੋ ਆਪਣੀ ਇਹਦੀ ਕਾਂਗਰਸ ਦੀ ਵਿਚਾਰਧਾਰਾ ਜਾਂ ਇਹਦੀ ਆਪਣੀ ਵਿਚਾਰਧਾਰਾ ਸੀ, ਜਾਂ ਉਹਦੇ ਨਾਲ ਜਿਵੇਂ ਮੈਂ ਕਿਹਾ ਕਿ ਇਹਦੇ ਕੁਝ ਪਲੱਸ ਪੁਆਇੰਟ ਸੀਗੇ, ਉਹਦੇ ਕਰਕੇ ਲਾਈਮਲਾਈਟ 'ਚ ਆ। ਤਾਂ ਇਸ ਵਾਸਤੇ ਪਤਾ ਨਹੀਂ ਕਿਉਂ ਰਾਤੋਂ ਰਾਤ ਇਹ ਸਾਰਾ ਹੋ ਜਾਂਦਾ। ਤੇ ਬਈ ਤੁਸੀਂ ਸਹੀ ਜਗ੍ਹਾ ਤੇ ਸਹੀ ਵੇਲੇ ਹੋਣੇ ਚਾਹੀਦੇ, ਇਹ ਮਾਇਨਾ ਰੱਖਦਾ। ਤਾਂ ਇੰਨਾ ਚਿਰ ਤੁਸੀਂ ਗਲਤ ਜਗ੍ਹਾ ਤੇ ਕਾਹਤੋਂ ਰਹੇ, ਸਵਾਲ ਤੁਹਾਡੇ ਤੇ ਹੋਣਗੇ। ਮੈਨੂੰ ਨਹੀਂ ਲੱਗਦਾ, ਮਜਬੂਰੀਆਂ ਕੁਝ ਕਈ ਵਾਰ ਤੁਹਾਨੂੰ ਪਤਾ ਨੇਤਾਵਾਂ ਦੀਆਂ ਹੋਰ ਵੀ ਬਣ ਜਾਂਦੀਆਂ, ਜਿਹੋ ਜਿਹਾ ਮਾਹੌਲ ਹੈ। ਤਾਂ ਇਹਨਾਂ ਨੇ ਅੱਜ ਜਿਹੜੀ ਹੈ ਉਹ ਕਹਿ ਲਓ ਕਿ ਪੂਰੀ ਗਜਾ ਕੇ ਗੱਲ ਆਪਣੀ ਜਿਹੜੀ ਰੱਖ ਕੇ ਕਿ ਬਈ ਇੱਥੇ ਪਾਰਟੀ ਦੇ ਵਿੱਚ ਨਏ ਜਿਹੜੇ ਆਈਡੀਆਜ਼ ਹੁੰਦੇ ਨੇ, ਨਵੇਂ ਆਈਡੀਆਜ਼ ਹੁੰਦੇ ਨੇ, ਉਹਨਾਂ ਦੀ ਕਦਰ ਨਹੀਂ ਹੈਗੀ, ਇਹ ਨਹੀਂ ਹੈ, ਉਹ ਨਹੀਂ ਹੈ। ਕਈ ਉਹ ਜਿਵੇਂ ਆਖਿਆ ਸੀ ਨਾ, ਇੱਕ ਗਾਣਾ ਸੀ, ਕੋਈ ਚੱਜ ਦਾ ਲੱਭ ਬਹਾਨਾ ਜੇ ਸਾਨੂੰ ਛੱਡਣਾ ਚਾਹੁੰਦੀ। ਤਾਂ ਗੱਲ ਇਹ ਹੈ ਕਿ ਇਹ ਉਹੀ ਘਸੀ ਪਿਟੀਆਂ ਜਿਹੀਆਂ ਗੱਲਾਂ। ਅੱਜ ਅਦਾਨੀ ਇਹਨਾਂ ਨੂੰ ਵੈਲਥ ਕ੍ਰੀਏਟਰ ਲੱਗ ਰਿਹਾ ਜੀ, ਤੇ ਕਿੱਥੇ ਇਹ ਫੈਕਟ ਫਿਗਰਸ ਦੇ ਨਾਲ ਇਹ ਇਹਨਾਂ ਨੂੰ ਭੰਡਦੇ ਰਹੇ, ਆਪ ਭੰਡਦੇ ਰਹੇ। ਮਤਲਬ ਕਿ ਤੁਹਾਨੂੰ ਇੰਨੀ ਵੀ ਸੂਝ ਨਹੀਂ ਸੀ ਕਿ ਵੈਲਥ ਕ੍ਰੀਏਟਰ ਹੈ। ਇੰਨੀ ਕੁ ਗੱਲ ਤੇ ਆਪਣੇ ਵਰਗੇ ਵੀ ਕਹਿ ਦਿੰਦੇ ਕਿ ਕਾਰਪੋਰੇਟ ਵੀ ਜ਼ਰੂਰੀ ਹੈ ਬਾਈ, ਪਰ ਉਹਦੀ ਮੁਕਾਬਲੇਬਾਜ਼ੀ ਜਿਹੜੀ ਆ ਉਹ ਨਿਰਪੱਖ ਹੋਣੀ ਚਾਹੀਦੀ ਹੈ ਕਿ ਸਰਕਾਰ ਕਿਸੇ ਨੂੰ ਵਧਾ ਦੇਣਾ ਇਹ ਤਾਂ ਖਾ ਜਾਏਗਾ। ਤਾਂ ਗੱਲ ਇਹ ਹੈ ਕਿ ਅੱਜ ਦੇ ਦੌਰ 'ਚ ਤੁਸੀਂ ਇਹ ਚੀਜ਼ਾਂ ਕਹਿ ਰਹੇ ਹੋ, ਮੈਨੂੰ ਤਾਂ ਖੁਦ ਸੱਚ ਵਿੱਚ ਹਾਸਾ ਆਉਂਦਾ ਕਈ ਵਾਰ ਇਹਨਾਂ ਦੀਆਂ ਗੱਲਾਂ।
ਤੇ ਮਿੰਟੂ ਜੀ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਾਰੇ। ਉਹਨਾਂ ਦੇ ਬਾਰੇ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਖਬਰ ਕਿ ਉਹ ਚੋਣ ਲੜਨਗੇ, ਤੇ ਜੇਕਰ ਚੋਣ ਲੜਨਗੇ ਤਾਂ ਫਿਰ ਆਸਾਰ ਬਠਿੰਡੇ ਤੋਂ ਹੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਮਾਨਸਾ ਜ਼ਿਲ੍ਹਾ ਉਹ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਹੀ ਪੈਂਦਾ ਜੀ। ਪ੍ਰਵੀਨ ਜੀ, ਗੱਲ ਇਹ ਆ ਕਿ ਇਹ ਖਬਰ ਜਿਹੜੀ ਆ ਨਾ, ਕਿਉਂਕਿ ਜਿੱਥੋਂ ਕਦੋਂ ਵੀ ਗੱਲ ਜਿਹੜੀ ਆ ਨਾ ਉਹ ਤਹਿ ਤੱਕ ਲਿਜਾਣੀ ਹੋਵੇ, ਸਭ ਤੋਂ ਪਹਿਲਾਂ ਇਹ ਵੇਖਿਆ ਜਾਂਦਾ, ਕਿਉਂਕਿ ਅਸੀਂ ਕੰਮ ਕੀਤਾ ਪ੍ਰਿੰਟ ਮੀਡੀਆ 'ਚ, ਕਿ ਖਬਰ ਕਿੱਥੋਂ ਛਪੀ ਆ, ਜੀ ਜੀ। ਖਬਰ ਕਿੱਥੋਂ ਲੱਗੀ ਆ। ਜਿਹੜੀ ਇਹ ਖਬਰ ਲੱਗੀ ਆ, ਇਹ ਮਾਝੇ 'ਚੋਂ ਲੱਗੀ ਆ। ਠੀਕ ਹੈ ਜੀ। ਇੱਕ ਲੀਡਰ ਮਾਝੇ ਦਾ, ਇੱਕ ਲੀਡਰ ਮਾਲਵੇ ਦਾ। ਜੀ। ਤੁਸੀਂ ਸਮਝ ਹੀ ਗਏ ਹੋਵੋਗੇ, ਜਿਹੜੇ ਕਾਂਗਰਸ ਨੂੰ ਫਰੰਟ ਤੋਂ ਲੀਡ ਕਰ ਰਹੇ ਨੇ। ਜੀ ਇਹਨਾਂ ਦੋ ਲੀਡਰਾਂ ਦੀ ਚੇਸ਼ਟਾ ਹੈ ਕਿ ਸਿੱਧੂ ਫੈਮਿਲੀ ਇਲੈਕਸ਼ਨ ਲੜੇ ਬਠਿੰਡੇ ਦਾ। ਜੀ। ਜਦ ਕਿ ਜਿੰਨੇ ਵੀ ਇਸ ਫੈਮਿਲੀ ਦੇ ਬਹੁਤ ਕਰੀਬੀ ਨੇ, ਜਿਨ੍ਹਾਂ ਦੇ ਨਾਲ ਦੁੱਖ ਸੁੱਖ ਦੀਆਂ ਗੱਲਾਂ ਮਿਲਦੀਆਂ, ਉਹ ਸਾਨੂੰ ਇਹ ਗੱਲ ਦੱਸਦੇ ਆ ਕਿ ਖੁਦ ਬਲਕੌਰ ਸਿੰਘ ਨਹੀਂ ਚਾਹੁੰਦੇ। ਪਰ ਕਈ ਵਾਰ ਕੀ ਹੁੰਦਾ ਕਿ ਤੁਹਾਡਾ ਹੋਰ ਕੋਈ ਜੀ ਕਰਦਾ, ਨੇੜਲਾ ਰਿਸ਼ਤੇਦਾਰ, ਉਹ ਇੰਟਰਸਟਡ ਹੁੰਦਾ ਕਿ ਨਹੀਂ ਆਪਾਂ ਲੜ ਲਈਏ ਜੀ, ਇਹਨੂੰ ਲੜਾ ਦਈਏ। ਸੋ ਇਹ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਉਹ ਖਬਰ ਤੁਸੀਂ ਮੈਨੂੰ ਦੱਸੋ ਜੀ, ਇੰਨੇ ਪੱਤਰਕਾਰ ਇੱਥੇ ਬੈਠੇ ਨੇ ਮੋਰਚ, ਮਾਨਸਾ, ਬਠਿੰਡੇ, ਇੱਥੋਂ ਖਬਰ ਨਾ ਹੋ ਕੇ ਖਬਰ ਲੱਗਦੀ ਇੱਥੋਂ ਇਹ ਸੋਰਸਸ ਦੱਸ ਰਹੇ ਨੇ ਜੀ ਹਾਈ ਕਮਾਨ ਨੇ ਇਹਨਾਂ ਨੂੰ ਥਾਪੜਾ ਦੇ ਦਿੱਤੀ ਵਗੈਰਾ ਵਗੈਰਾ। ਕਦੋਂ ਇਹ ਦਿੱਲੀ ਗਏ, ਕਦੋਂ ਹਾਈ ਕਮਾਨ ਨੇ ਇਹਨਾਂ ਨੂੰ ਥਾਪੜਾ ਦੇ ਦਿੱਤੀ ਆ, ਕਲੀਅਰ ਕਰ ਦਿੱਤਾ। ਇਹ ਮਤਲਬ ਕਿ ਨੌਨਸੈਂਸ ਹੈ, ਟੋਟਲ ਵਾਹਿਯਾਤ ਰਿਪੋਰਟਿੰਗ ਆ। ਅਸਲ ਦੇ ਵਿੱਚ ਕੀ ਆ ਕਿ ਡਿਜੀਟਲ ਜਿਹੜੇ ਆ ਪਲੇਟਫਾਰਮ ਜਿੱਥੋਂ ਤੁਸੀਂ ਜਾਂ ਮੈਂ ਖਬਰਾਂ ਕਈ ਵਾਰ ਆਪਾਂ ਪੜ੍ਹਦੇ ਆ ਨਾ, ਚੱਕਦੇ ਆ, ਤਾਂ ਮੈਂ ਕਹਿੰਦਾ ਨਾ ਕਿ ਡਿਜੀਟਲ ਏਦਾਂ ਚੱਕ ਕੇ ਖਬਰ ਪੜ੍ਹਦੇ ਨਹੀਂ ਨਾ, ਇਹ ਵੀ ਖਤਰੇ ਨਾਲ ਖੇਡਣ ਵਾਲੀ ਗੱਲ ਹੁੰਦੀ। ਹਾਂਜੀ ਬਿਲਕੁਲ, ਉਹਨਾਂ ਦਾ ਕਿਉਂਕਿ ਉਹ ਤਾਂ ਡਿਲੀਟ ਕਰ ਦੇਣਗੇ। ਹਾਂਜੀ ਤੁਸੀਂ ਇੱਥੇ ਮੈਂ ਇੱਕ ਤੇ ਬੋਲਦੇ ਹੋ ਕਿ ਫਸ ਜਾਓਗੇ, ਬਿਲਕੁਲ ਸਹੀ। ਤੁਹਾਡੀ ਆਵਾਜ਼ ਰਿਕਾਰਡ ਹੋ ਜਾਣੀ ਆ, ਤੁਸੀਂ ਮੈਂ ਫਸ ਜਾਓਗੇ। ਗੱਲ ਇਹ ਆ ਕਿ ਮਿੰਟੂ ਜੀ ਸੌਰੀ, ਖੇਡ ਚੱਲਦੀ। ਹਾਂਜੀ ਮੈਂ ਮਾਫ ਕਰਾਂ, ਤੁਹਾਡੀ ਗੱਲ ਵਿਚਾਲੇ ਰੋਕਤੀ। ਇਸ ਤਰ੍ਹਾਂ ਕੀਤਾ ਵੀ ਕਈ ਵੈਬਸਾਈਟਾਂ ਨੇ ਕਈ ਅਹਿਮ ਮਾਮਲਿਆਂ 'ਚ ਰਿਪੋਰਟ ਕਰਤੀ, ਬਾਅਦ 'ਚ ਲਿੰਕ ਚੱਕਤੇ, ਜਾਂ ਲਿੰਕ ਚੱਕ ਦਿੱਤੇ, ਜਾਂ ਉਹ ਐਡਿਟ ਕਰ ਦਿੰਦੇ, ਉਹਨਾਂ ਕੋਲ ਆਪਸ਼ਨ ਨੇ। ਹਾਂਜੀ ਐਡਿਟ ਦਾ। ਪਰ ਤੁਸੀਂ ਆਪਣੀ ਗੱਲ ਨੂੰ, ਹੁਣ ਜਿੱਦਾਂ ਆਪਾਂ ਮਾਈਕ ਤੇ ਬੋਲ ਰਹੇ ਹਾਂ, ਉਹ ਤਾਂ ਅਗਲੇ ਦਿਨ ਆ ਕੇ ਆਪਾਂ ਨੂੰ ਮਾਫੀ ਮੰਗਣੀ ਪਊਗੀ, ਜਿਹੜੀ ਕਿ ਬਣਦੀ ਹੈ। ਕਿਸੇ ਪ੍ਰਤੀ ਕੀਤੀ ਗੱਲ ਜਿਹੜੀ ਹੈ, ਜ਼ਿੰਮੇਵਾਰੀ ਵੀ ਸਾਡੀ ਬਣਦੀ, ਜਾਂ ਅਸੀਂ ਕਰੈਕਸ਼ਨ ਕਰੀਏ ਜਾਂ ਮਾਫੀ ਮੰਗੀਏ ਜੇ ਗਲਤ ਹੈ। ਸੋ ਇਸ ਕਰਕੇ ਇਹ ਚੀਜ਼ ਹੁੰਦੀ ਆ। ਅਸੀਂ ਤਾਂ ਉਸੇ ਵਾਲੇ ਜਦੋਂ ਹੀ, ਕਿਉਂਕਿ ਇੱਕ ਤਾਂ ਇਹਨਾਂ 'ਚ ਰਹੇ ਆ, ਔਰ ਇਤਫਾਕਨ ਜਿਹੜੇ ਕਹਿ ਲਓ ਕਿ ਮੈਂ ਨਾ ਹੀ ਲੈ ਦੇਣਾ ਦੈਨਿਕ ਭਾਸਕਰ ਜਿਹਦੇ ਤੋਂ ਲੱਗੀ ਹੈ, ਤੇ ਉਹਦੇ 'ਚ ਅਸੀਂ ਕੰਮ ਕੀਤਾ ਲੰਮਾ ਸਮਾਂ। ਉਦੋਂ ਅਖਬਾਰ ਵੱਖਰੀ ਕਿਸਮ ਦਾ ਸੀ, ਅੱਜ ਕੱਲ੍ਹ ਥੋੜਾ ਜਿਹਾ ਰੰਗ ਢੰਗ ਬਦਲਿਆ। ਸੋ ਸ਼ੱਕ ਪਹਿਲਾਂ ਹੀ ਪੈ ਗਿਆ ਸੀਗਾ। ਤੇ ਇਹ ਖਬਰ ਜਿਹੜੀ ਹੈ ਹਾਲ ਦੀ ਘੜੀ ਆਪਾਂ ਕਹਿ ਸਕਦੇ ਕਿ ਜਿਸ ਤਰ੍ਹਾਂ ਲੱਗੀ ਆ, ਇਹਦੇ ਰੰਗ ਟੇਢੇ ਮੇਢੇ ਆ। ਜਿੰਨਾ ਕੁ ਅਸੀਂ ਨੇੜਿਓਂ ਪਤਾ ਕੀਤਾ, ਸਿੱਧੀ ਗੱਲ ਤੇ ਨਹੀਂ ਹੋਈ ਬਲਕੌਰ ਸਿੰਘ ਹੋਰਾਂ ਨਾਲ, ਕਿਉਂਕਿ ਉਹਨਾਂ ਦਾ ਨੰਬਰ ਬਦਲ ਗਿਆ, ਤਾਂ ਉਹ ਨਾ ਕਰ ਰਿਹਾ, ਅੱਜ ਦੀ ਘੜੀ ਤੱਕ ਨਾ ਕਰ ਰਿਹਾ। ਕੱਲ ਨੂੰ ਕੀ ਹੁੰਦਾ ਮੈਨੂੰ ਨਹੀਂ ਪਤਾ। ਤਾਂ ਮਤਲਬ ਕਿ ਦੂਸਰੇ ਪਾਸੇ ਗੱਲ ਇਹ ਆ ਕਿ ਜੇ ਸਿਆਸਤਦਾਨ ਕੁਝ ਆਪਣਾ ਏਦਾਂ ਦਾ ਸੋਚ ਰੱਖ ਕੇ ਚੱਲਦੇ ਵੀ ਇਹ ਤੌਰ ਤਰੀਕਾ, ਤਾਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਛੋਟਾ ਜਿਹਾ ਉਹਨਾਂ ਦੇ ਘਰੇ ਜੀ ਆ, ਬਜ਼ੁਰਗ ਬੰਦੇ ਨੇ, ਉਹਨਾਂ ਨੂੰ ਪਾਲਣ ਵਾਸਤੇ ਬਹੁਤ ਘੱਟ ਸਮਾਂ ਮਿਲਣਾ ਜ਼ਿੰਦਗੀ 'ਚ ਕਿ ਉਹਨਾਂ ਨੂੰ ਪਾਲ ਲੈਣ। ਤਾਂ ਮੈਂ ਠੀਕ ਹੈ ਨਾ, ਅਗਲੇ ਨੇ ਆਪਦੀ ਇੱਛਾ ਸ਼ਕਤੀ ਨਾਲ ਜੋ ਵੀ ਕਰਨਾ ਆਪੇ ਕਰੇਗਾ। ਪਰੰਤੂ ਇਸ ਤਰ੍ਹਾਂ ਦਾ ਜੇ ਕੋਈ ਘਟੀਆਪਣ ਕੀਤਾ ਜਾ ਰਿਹਾ, ਖਬਰਾਂ ਪਲਾਂਟ ਕੀਤੀਆਂ ਜਾ ਰਹੀਆਂ, ਇਹ ਕਿਸੇ ਨੂੰ ਦੁਖੀ ਕਰਨ ਵਾਲੀ ਗੱਲ ਹੀ ਹੋਵੇ। ਜੀ ਹੰਸਰਾਜ ਹੰਸ ਕਹਿੰਦੇ ਫਰੀਦਕੋਟ ਪਹੁੰਚੇ ਟਿਕਟ ਮਿਲਣ ਤੋਂ ਬਾਅਦ, ਉਧਰ ਕਹਿੰਦੇ ਕਿਸਾਨਾਂ ਨੇ ਵੀ ਚੰਗਾ ਸਵਾਗਤ ਕੀਤਾ ਜੀ ਇਹਨਾਂ ਦਾ। ਦੇਖੋ, ਕਿਸਾਨ ਤੇ ਵਿਰੋਧ ਕਰੂਗੇ, ਉਹਨਾਂ ਦਾ ਤਾਂ ਐਲਾਨ ਆ, ਪਰ ਇਹਨਾਂ ਨੂੰ ਵਿਰੋਧ ਵਿਰਾਧ ਕੁਛ ਨਹੀਂ ਹੁੰਦਾ। ਇਹ ਤਾਂ ਇੱਕ ਵਾਰੀ ਆਪ ਹੀ ਦੱਸਦੇ ਸੀ ਕਿ ਮੇਰਾ ਵਿਰੋਧ ਕਰਨ ਲਈ ਖੜੇ, ਤੇ ਮੈਂ ਜਾ ਕੇ ਮੁੰਡੇ ਨੂੰ ਆਖਿਆ ਮੈਨੂੰ ਪਕੌੜੇ ਤਾਂ ਖਵਾਓ, ਤੁਸੀਂ ਨਾਰੇ ਜਿੰਨੇ ਮਾਰਨੇ ਮਾਰੀ ਚੱਲਿਓ, ਕੋਈ ਚੱਕਰ ਨਹੀਂ ਹੈਗਾ, ਮੈਂ ਤੇ ਆਪ ਤੁਹਾਡੇ ਨਾਲ ਮਾਰੂੰਗਾ। ਇਹਨੂੰ ਕੀ ਫਰਕ ਪੈਣਾ ਹੈ? ਜਿਹੜਾ ਬੰਦਾ ਫਕੀਰਾਂ ਵਾਲਾ ਵੇਸ ਰੱਖਦਾ ਹੈ ਤੇ ਆਪਣੇ ਆਪ ਨੂੰ, ਦੇਖੋ ਮੈਂ ਕਦੀ ਕਿਸੇ ਦੀ ਆਸਥਾ ਤੇ ਸੱਟ ਨਹੀਂ ਮਾਰੀ, ਪਰ ਜਿਹੜਾ ਮਤਲਬ ਕਿ ਕੁਝ ਜ਼ਿਆਦਾ ਹੀ ਕਰਦਾ ਨਾ, ਗੱਲ ਕਰਨੀ ਪੈਂਦੀ ਇੱਕ ਵਾਰ। ਚਲੋ ਠੀਕ ਆ, ਕੋਈ ਮਾੜੀ ਗੱਲ ਨਹੀਂ ਹੁੰਦੀ। ਧਾਰਮਿਕ ਹੋਣਾ, ਸੂਫੀ ਸੰਤਾਂ ਨੂੰ ਬਈ ਆਪਦਾ
ਮਤਲਬ ਕਿ ਪ੍ਰੇਰਨਾ ਸਰੋਤ ਮੰਨਣਾ ਜਾਂ ਉਹਨਾਂ ਦੇ ਮਾਰਗ ਦੱਸੇ ਤੇ ਚੱਲਣਾ ਮਾੜੀ ਗੱਲ। ਜੀ ਅੱਛਾ, ਪਰੰਤੂ ਮੈਂ ਗੱਲ ਕਰ ਰਿਹਾ ਕਿ ਉਦਾਂ ਤੁਸੀਂ ਕਹਿੰਦੇ ਮੈਂ ਫਕੀਰ ਆ ਜੀ, ਫਲਾਂ ਟਮਕਾ, ਤੇ ਜ਼ਬਾਨ ਤੇ ਤੁਸੀਂ ਖਲੋਦੇ ਨਹੀਂ ਜੀ। ਇਹਨਾਂ ਦੀ ਇੱਕ ਮੈਂ ਇੰਟਰਵਿਊ ਸੁਣੀ ਜਿਹਦੇ ਚ ਚਿੱਟਾ ਇਹਨਾਂ ਨੇ ਗੋਲ ਜਿਸ ਤਰ੍ਹਾਂ ਦਮਾਲਾ ਸਜਾਈ ਦਾ ਸਾਫਾ ਬੰਨਿਆ ਹੋਇਆ, ਹਾਂਜੀ ਹਾਂਜੀ ਉਹਦੇ ਚ ਇੱਕ ਨੇ ਲੈ ਮੈਂ ਤੇ ਆਪਦੀ ਗੱਲ ਵਿਆਹਣੀ ਸੀ, ਹਾਂਜੀ ਵਿਆਹ ਹਾਂਜੀ ਲਈ ਹਾਂਜੀ ਮੈਂ ਤੇ ਗੋਲ ਕਰਨਾ ਸੀ, ਕਰ ਦਿੱਤਾ, ਕੁਛ ਦਾ ਕੰਮ ਹੈ। ਹੂੰ, ਮੈਂ ਕਿਹੜਾ ਵੋਟਾਂ ਮੰਗਣੀਆਂ, ਨਾ ਇੱਥੋਂ ਮੰਗਾ ਨਾ ਉੱਥੋਂ ਮੰਗਾ। ਤੇ ਹੁਣ ਕੀ ਜਾ ਕੇ ਲੋਕਾਂ ਤੋਂ ਮੰਗ ਰਿਹਾ ਜੀ ਵੀ ਬਿਲਕੁਲ ਗੁਲਕੰਦ ਮੰਗਣ ਦੇ। ਹੂੰ, ਮਤਲਬ ਕਿ ਆਹ ਚੀਜ਼ਾਂ ਦਾ ਕਿਤੇ ਜਾ ਕੇ ਨਾ ਥੋੜਾ ਫਿਰ ਫਰਕ ਕਰਨਾ ਪੈਂਦਾ ਆ ਕਿ ਤੁਸੀਂ ਇੱਕ ਪਾਸੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਦੂਸਰੇ ਪਾਸੇ ਕਿਸੇ ਜ਼ੁਬਾਨ ਤੇ ਖੜੋ। ਹੂੰ, ਇਹ ਅਕਾਲੀਆਂ ਨੂੰ ਅਜੇ ਵੀ ਭੰਨਦੇ ਆ, ਮੈਨੂੰ ਇਹਨਾਂ ਨੇ ਇਹ ਕਰ ਦਿੱਤਾ, ਉਹ ਕਰ ਦਿੱਤਾ, ਉਹ ਕਰ ਦਿੱਤਾ, ਮੈਨੂੰ ਦੋਜ਼ਖ ਚ ਸੁੱਟ ਦਿੱਤਾ, ਮੈਂ ਕਦੇ ਰਾਜਨੀਤੀ ਚ ਨਹੀਂ ਜਾਊਂਗਾ। ਹੂੰ, ਫਿਰ ਚਲੇ ਗਏ ਕਾਂਗਰਸ ਵਾਲੇ ਆਖਿਆ, ਅਮਰਿੰਦਰ ਨੇ ਆਖਿਆ ਤੈਨੂੰ ਦੇ ਦਿੰਦੇ ਆ ਰਾਜ ਸਭਾ ਦੀ ਟਿਕਟ, ਹੂੰ, ਇਹਨੂੰ ਦੇਣ ਲੱਗੇ ਤੇ ਉੱਥੇ ਜਿਹੜੇ ਹੈਗੇ ਸੀ ਪ੍ਰਤਾਪ ਸਿੰਘ ਬਾਜਵਾ ਵਰਗੇ, ਉਹਨੇ ਆਖਿਆ ਇਹਨੂੰ ਕਾਹਤੋਂ ਹੋਈ, ਹੂੰ, ਇਹ ਕੀ ਲੱਗਦਾ। ਸ਼ਮਸ਼ੇਰ ਦੁੱਲੂ ਨੂੰ ਫੇਰ ਟਿਕਟ ਮਿਲੀ ਸੀ, ਯਾਨੀ ਉਹਨੂੰ ਰਾਜ ਸਭਾ ਦੀ ਟਿਕਟ ਫੇਰ ਮਿਲੀ ਸੀ ਜਦੋਂ ਹੰਸਰਾਜ ਬਾਹਰ ਹੋ ਗਿਆ ਸੀ। ਤੇ ਜਿੱਦਾਂ ਨੇ ਉਹ ਸਟੇਜ ਤੋਂ ਉੱਤਰ ਕੇ ਤੇ ਲੱਭੜੀਆਂ ਮਾਰ ਲੱਗ ਪਿਆ ਤੇ ਮੁੜ ਕੇ ਤਾਂ ਮੇਰੇ ਤੇ ਪੌਣ ਆ ਗਈ ਹੈ। ਇਹ ਸਾਰਾ ਕੁਝ ਉਦੋਂ ਤਾਂ ਮਤਲਬ ਕਿ ਆਕਾਂਖਿਆਵਾਦੀ ਲੋਕ, ਆਮ ਰਾਜਨੀਤਿਕ ਬੰਦਿਆਂ ਵਰਗੇ ਲੋਕ, ਉਹ ਕਹਿੰਦੇ ਚਲੋ ਫਰੀਦਕੋਟ ਆ ਗਏ ਤਾਂ ਠੀਕ ਆ। ਅੱਜ ਇਹਨਾਂ ਨੇ ਫੇਰ ਉਹੀ ਗੱਲਾਂ ਕਿ ਮੈਂ ਇੱਥੇ ਨੰਗੇ ਪੈਰ ਤੁਰੂੰਗਾ ਜੀ, ਫਰੀਦਕੋਟ ਬਾਬਾ ਫਰੀਦ ਦਾ ਸ਼ਹਿਰ ਆ। ਓਕੇ, ਬਾਬਾ ਫਰੀਦ ਦਾ ਕਿਲ੍ਹਾ ਤੁਹਾਨੂੰ ਪਤਾ ਹੈ ਨਾ, ਉੱਥੇ ਜਾਂਦੇ ਲੋਕ ਬਹੁਤ ਨਤਮਸਤਕ ਹੁੰਦੇ ਨੇ, ਬਹੁਤ ਮਾਨਤਾ ਹੈ। ਤੇ ਤੁਹਾਨੂੰ ਪਤਾ ਹੀ ਆ ਫਰੀਦ ਸਾਹਿਬ ਦੀ ਤਾਂ ਬਈ ਕਿਆ ਹੀ ਬਾਤ, ਬਾਬਾ ਫਰੀਦ ਦੀ ਤਾਂ ਕਿਆ ਬਾਤ ਹੈ। ਤਾਂ ਗੱਲ ਇਹ ਹੈ ਕਿ ਬਈ ਹੁਣ ਇਹ ਦੇਖਣਾ ਹੋਏਗਾ ਕਿ ਹੰਸਰਾਜ ਹੰਸ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ। ਉਹ ਤਾਂ ਵੈਲਕਮ ਕਰਨ ਵਾਲੇ ਵੀ ਆਉਣਗੇ, ਵਿਰੋਧ ਕਰਨ ਵਾਲੇ ਵੀ ਆਉਣਗੇ, ਠੀਕ ਹੈ ਨਾ। ਸੋ ਇਹ ਹੈ ਕਿ ਹੰਸਰਾਜ ਹੰਸ ਆ ਗਿਆ, ਹੰਸ ਆ ਗਿਆ, ਇਹਦਾ ਕਹਿ ਲਓ ਕਿ ਸਿਆਸੀ ਚੋਗਾ ਚੁਗਣ ਵਾਸਤੇ ਕਿੰਨਾ ਕੁ ਮਿਲਦਾ ਕਿ ਹਿਸਾਬ ਕਿਤਾਬ ਰਹਿੰਦਾ। ਬਾਕੀ ਵਿਚਲੀ ਗੱਲ ਇਹ ਆ ਕਿ ਉੱਥੋਂ ਇਹਨੂੰ ਦਬਲਿਆ ਤੇ ਉਹਨਾਂ ਨੇ ਕਿਹਾ ਕਿ ਮਿੱਤਰਾ ਜਾ ਕੇ ਇਲੈਕਸ਼ਨ ਤੈਨੂੰ ਲੜਨਾ ਪੈਣਾ, ਤੇ ਇਹ ਹੁਣ ਇਲੈਕਸ਼ਨ ਉਦਾਂ ਲੜ ਕੇ ਰਾਜੀ ਭਾਵੇਂ ਨਾ ਵੀ ਹੋਵੇ, ਇਹਨੂੰ ਲੜਨਾ ਪੈ ਰਿਹਾ, ਮਤਲਬ ਗਲ ਪੈ ਢੋਲ ਵਜਾਉਣਾ ਪੈ ਰਿਹਾ। ਨਹੀਂ ਦੇਖੋ ਮਿੰਟੂ, ਜਿਵੇਂ ਤੁਸੀਂ ਕਿਹਾ ਨਾ ਕਿ ਫਕੀਰੀ ਚਲੋ ਹੋਣੀ ਉਹ ਕੋਈ ਮਾੜੀ ਗੱਲ ਨਹੀਂ ਹੈ, ਫਕੀਰੀ ਕਲੇਮ ਕਰਨਾ ਹਰ ਇੱਕ ਦਾ ਜੋ ਵੀ ਹੈ ਉਹਦੀ ਆਸਥਾ ਹੋ ਸਕਦੀ ਹੈ, ਪਰ ਕੀ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਵਿਚਰਦੇ ਹੋ, ਇਹ ਇੱਕ ਵੱਡਾ ਸਵਾਲ ਹੈ। 39% ਦੀ ਇਹਨਾਂ ਦੀ ਲੋਕ ਸਭਾ ਦੇ ਵਿੱਚ ਹਾਜ਼ਰੀ ਹੈ ਮਿੰਟੂ ਜੀ। ਜੀ ਜੀ ਜੀ, ਇਹ ਕੁਝ ਵੀ ਉੱਥੋਂ ਟਿਕਟ ਕਿਉਂ ਕੱਟੀ ਇਹਨਾਂ ਦੀ? ਤੁਸੀਂ ਹਾਜ਼ਰੀ ਨੂੰ ਵੀ ਛੱਡ ਦਿਓ, ਜੀ ਜੀ, ਇਲਾਕੇ 'ਚ ਕਿਹੜਾ ਹਾਜ਼ਰੀ ਹੈ? ਹਾਂਜੀ, ਇਲਾਕੇ 'ਚ ਹਲਕੇ 'ਚ ਕਿਹੜਾ ਹਾਜ਼ਰੀ? ਮਤਲਬ ਕਿ ਗੱਲ ਤੇ ਇਹਨਾਂ ਦੀ ਟਿਕਟ ਤਾਂ ਹੀ ਕੱਟੀ ਹੈ ਕਿ ਜਿੱਤ ਦੀ ਉਮੀਦ ਹੈ ਨਹੀਂ। ਇਹ ਤੇ ਸਗੋਂ ਮੈਂ ਕਹਿੰਦਾ ਕਿ ਕਿਸਾਨ ਚਲੋ ਵਿਰੋਧ ਕਰਨਾ ਕਿਸੇ ਦਾ ਆਪਦਾ ਸ਼ਾਂਤਮਈ ਢੰਗ ਨਾਲ ਕਰਨਾ ਕਰੀ ਜਾਵੇ, ਸਗੋਂ ਸਵਾਲ ਤੇ ਐਸੇ ਨੁਕਤੇ ਤੇ ਹੋਣੇ ਚਾਹੀਦੇ ਕਿ ਮਹਾਰਾਜ ਤੁਹਾਡੀ ਟਿਕਟ ਕੱਟੀ ਕਾਹਤੋਂ ਜੇ ਤੁਸੀਂ ਐਡੀ ਕਾਬਲ ਹੋ, ਤੇ ਜੇ ਤੁਹਾਡੇ 'ਚ ਕਾਬਲੀਅਤ ਹੈ ਨਹੀਂ ਤੇ ਇੱਥੇ ਕਿਉਂ ਆ ਗਏ ਜੇ ਪੈਰਾਸ਼ੂਟਰ ਬਣ ਕੇ? ਬਿਲਕੁਲ। ਤੇ ਤੁਸੀਂ ਅਕਾਲੀ ਦਲ ਦਾ ਜ਼ਿਕਰ ਕੀਤਾ ਮਿੰਟੂ ਜੀ, ਅਕਾਲੀ ਦਲ ਦੀ ਗੱਲ ਕਰ ਲਈਏ। ਅਕਾਲੀ ਦਲ ਦੇ ਉਮੀਦਵਾਰਾਂ ਦੀ ਵੀ ਲਿਸਟ ਕਹਿੰਦੇ ਛੇਤੀ ਆ ਸਕਦੀ ਹੈ, ਜਲਦੀ ਆ ਸਕਦੀ ਹੈ। ਹਾਂਜੀ ਦੇਖੋ, ਇਹਨਾਂ ਦੀਆਂ ਕਹਾਣੀਆਂ ਕੁਛ ਜਿਹੜੀਆਂ ਵਿਗੜੀਆਂ ਵੀ ਪਈਆਂ। ਸਿਕੰਦਰ ਸਿੰਘ ਮਲੂਕਾ ਦੀ ਖੂਬ ਚਰਚਾ ਹੋਈ, ਉਹ ਭਾਜਪਾ 'ਚ ਜਾ ਸਕਦੇ ਆ, ਪਰ ਹੁਣ ਤੋਂ ਥੋੜੀ ਦੇਰ ਪਹਿਲਾਂ ਉਹਨਾਂ ਨੇ ਫੋਟੋ ਪਾਈ ਆ, ਸੰਕੇਤ ਦੇ ਰਹੇ ਆ। ਸਾਡੇ ਸੋਰਸਸ ਵੀ ਦੱਸ ਰਹੇ ਕਿ ਇੱਕ ਵਾਰੀ ਤੇ ਮਾਮਲਾ ਸ਼ਾਂਤ ਹੋ ਗਿਆ, ਤੂਫਾਨ ਥੰਮ ਗਿਆ। ਪਰ ਗੱਲ ਇਹ ਹੈ ਕਿ ਇਹਨਾਂ ਨੇ ਮੰਥਨ ਚਿੰਤਨ ਆਪਣਾ ਕਰ ਲਿਆ ਤੇ ਕੁਝ ਕੁ ਨਾਂ ਫਾਈਨਲ ਆ, ਜਿਵੇਂ ਆਪਾਂ ਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਜੋਸ਼ੀ ਅੰਮ੍ਰਿਤਸਰ ਤੋਂ ਸਵੇਰ ਦੀ ਸੈਰ ਵਗੈਰਾ ਤੇ ਜਾਂਦੇ ਨੇ, ਗੱਲਾਂ ਬਾਤਾਂ ਕਰਦੇ ਆ। ਬੀਬਾ ਬਾਦਲ ਹੋ ਗਿਆ, ਜਾਂ ਜਲੰਧਰ ਤੋਂ ਟੀਨੂ ਸਾਹਿਬ ਦਾ ਨਾਮ ਚੱਲ ਰਿਹਾ ਇਸ ਤਰ੍ਹਾਂ। ਤਾਂ ਮਤਲਬ ਕਿ ਕੁਝ ਨਾਂ ਫਾਈਨਲ ਹੋਏ ਨੇ। ਪਰਮਿੰਦਰ ਸਿੰਘ ਢੀਂਡਸਾ ਦਾ ਸੰਗਰੂਰ ਤੋਂ ਜ਼ਿਕਰ ਆਉਂਦਾ, ਪਰ ਉੱਥੇ ਜਿੰਨੀ ਕੁ ਮੈਨੂੰ ਜਾਣਕਾਰੀ ਆ, ਇਕਬਾਲ ਸਿੰਘ ਝੁੰਦਾ ਅਗਰਾਰੀ ਫਸਾ ਰਹੇ ਆ ਕਿ ਨਹੀਂ ਮੈਨੂੰ ਮਿਲਣੀ ਚਾਹੀਦੀ ਹੈ ਟਿਕਟ। ਤਾਂ ਖਡੂਰ ਸਾਹਿਬ ਤੋਂ ਵੀ ਆਪਾਂ ਨੂੰ ਤਕਰੀਬਨ ਸਾਫ਼ ਹੀ ਆ ਕਿ ਵਲਟੋਆ ਜਾਂ ਮਜੀਠੀਆ।
ਸੋ ਇਸ ਤਰ੍ਹਾਂ ਦੇ ਨਾਮ ਚੱਲ ਰਹੇ। ਪਟਿਆਲਾ 'ਚ ਜਿਵੇਂ NK ਸ਼ਰਮਾ ਦਾ ਜ਼ਿਕਰ ਆ ਰਿਹਾ ਸੀ, ਅਰਸ਼ਦੀਪ ਕਲੇਰ ਦਾ ਆ ਰਿਹਾ ਹੈ, ਕਿਉਂਕਿ ਰਖੜਾ ਸਾਹਿਬ ਇਨਕਾਰ ਕਰ ਗਏ। ਹੂੰ ਤੇ ਅਨੰਦਪੁਰ ਸਾਹਿਬ ਤੋਂ ਦੋਵੇਂ ਵੱਡੇ ਨੇਤਾ ਜਿਹੜੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਦਲਜੀਤ ਸਿੰਘ, ਉਹ ਦਾਅਵੇ ਕਰ ਰਹੇ ਆ, ਪਰ ਜਿੰਨੀ ਕੁ ਜਾਣਕਾਰੀ ਮਿਲੀ ਹੈ ਕਿ ਚੰਦੂਮਾਜਰਾ ਸਾਹਿਬ ਨੂੰ ਭਰੋਸਾ ਦਿੱਤਾ ਗਿਆ, ਕਿਉਂਕਿ ਟ੍ਰੇਲਰ ਵੀ ਵੇਖ ਲਿਆ ਨਾ ਇਹਨਾਂ ਨੇ, ਹੂੰ ਇਹ ਭਾਂਜਾ ਤੇ ਚਲਾ ਗਿਆ ਭਾਜਪਾ 'ਚ। ਹੂੰ ਖੈਰ ਇਸ ਤਰ੍ਹਾਂ ਮਤਲਬ ਕਿ ਉਹ ਸਭ ਕੁਝ ਜਿਹੜਾ ਹੈ ਉਹ ਕਰ ਲਿਆ ਇਹਨਾਂ ਨੇ ਸੈੱਟ, ਤੇ ਨਾ ਜਿਹੜੇ ਆ ਉਹ ਐਲਾਨੇ ਜਾਣਗੇ। ਹੁਣ ਉਹਦੇ 'ਚ ਕਿੰਨਾ ਕੁ ਟਾਈਮ ਲੱਗਦਾ ਕਿਹਾ ਨਹੀਂ ਜਾ ਸਕਦਾ। ਮਤਲਬ ਕਿ ਇਹ ਕਹਿ ਰਹੇ ਆ ਕਿ 1-2 ਦਿਨਾਂ 'ਚ ਜਾਂ ਕਹਿ ਲਓ 2-4 ਦਿਨਾਂ 'ਚ ਹੋ ਸਕਦਾ ਕਿ ਅਕਾਲੀਆਂ ਦੀ ਸੂਚੀ ਆ ਜਾਵੇ। ਜੀ ਜੀ। ਤੇ ਉਧਰ ਮਾਨ ਸਾਹਿਬ ਨੂੰ ਤਿਹਾੜ ਜੇਲ੍ਹ ਤੋਂ ਟਾਈਮ ਮਿਲਿਆ, ਪਰ ਉਹ ਕਹਿੰਦੇ ਮਿਲ ਤਾਂ ਸਕਦੇ ਆ, ਪਰ ਆਮ ਬੰਦੇ ਵਾਂਗ ਹੀ ਮਿਲਣਾ ਪਊਗਾ। ਪਰ ਇਹਨਾਂ ਨੂੰ ਤਾਂ ਕੋਈ ਔਖ ਵੀ ਨਹੀਂ ਮਿੰਟੂ ਜੀ, ਇਹਨਾਂ ਦੀ ਤਾਂ ਪਾਰਟੀ ਆਮ ਆਦਮੀ ਪਾਰਟੀ ਹੈ ਜੀ। ਨਹੀਂ ਉਹ ਵੇਖੋ ਫਾਰਮੈਲਿਟੀਆਂ ਹੁੰਦੀਆਂ ਨੇ, ਚਲੋ ਜਿਹੜਾ ਜਵਾਬ ਦਿੱਤਾ ਹੋਏਗਾ ਆਫੀਸ਼ੀਅਲੀ ਉਹਦੇ ਵਿੱਚ ਤੇ ਹੁਣ ਇਹ ਨਹੀਂ ਕਿਹਾ ਜਾਊਗਾ ਕਿ ਤੁਹਾਡੇ ਲਈ ਰੈੱਡ ਕਾਰਪੇਟ ਵਿਛਾਵਾਂਗੇ। ਹਾਂਜੀ ਹਾਂਜੀ ਬਿਲਕੁਲ। ਸਮਝਦੇ ਹੋ ਨਾ ਕਿ ਮਤਲਬ ਕਿ CMO ਨੇ ਟਾਈਮ ਮੰਗਿਆ ਹੋਏਗਾ ਕਿ ਸਾਡੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ੍ਹ 'ਚ ਮਿਲਣਾ ਚਾਹੁੰਦੇ ਨੇ, ਤੇ ਉਹਨਾਂ ਨੇ ਕਿਹਾ ਹੋਏਗਾ ਕਿ ਆ ਜਾਓ, ਪਰ ਮੁਲਾਕਾਤ ਤੁਹਾਡੀ ਜਿਹੜੀ ਹੈ ਜਿਸ ਹਿਸਾਬ ਦੀ ਹੁੰਦੀ ਹੈ ਕਰਾ ਦਿਆਂਗੇ। ਤਾਂ ਉਹਨੂੰ ਬੋਲਦੇ ਆ ਜੰਗਲਾ ਮੁਲਾਕਾਤ। ਠੀਕ ਹੈ ਜੀ। ਕਾਗਜ਼ਾਂ 'ਚ ਉਹਦਾ ਨਾਮ ਹੁੰਦਾ ਜੰਗਲਾ ਮੁਲਾਕਾਤ। ਉਹ ਜੰਗਲਾ ਮੁਲਾਕਾਤ ਉਹਨਾਂ ਨੇ ਕਿਹਾ ਕਿ ਤੁਹਾਡੀ ਕਰਾ ਦਿਆਂਗੇ, ਕੋਈ ਚੱਕਰ ਨਹੀਂ ਹੈਗਾ। ਪਰ ਹੋ ਜਾਂਦਾ ਹੁੰਦਾ ਹਿਸਾਬ ਕਿਤਾਬ, 2 ਮੁੱਖ ਮੰਤਰੀ ਮਿਲ ਰਹੇ ਨੇ ਤਾਂ ਆਪਾਂ ਨੂੰ ਵੀ ਪਤਾ ਹੀ ਆ, ਤੇ ਕਈ ਵਾਰ ਫਿਰ ਉਸ ਹਿਸਾਬ ਨਾਲ ਕੰਮ ਹੋ ਜਾਂਦਾ ਹੈ। ਤਾਂ ਇਹ ਜਾ ਕੇ ਹੁਣ ਮਿਲਣਗੇ ਤੇ ਉਹਦੇ ਵਿੱਚ ਕੀ ਕੁਝ ਨਿਕਲਦਾ, ਕੀ ਇਹ ਪੈਗਾਮ ਲੈ ਕੇ ਆਉਂਦੇ, ਸੰਦੇਸ਼ ਲੈ ਕੇ ਆਉਂਦੇ ਆ, ਤੇ ਬਾਅਦ 'ਚ ਹੀ ਪਤਾ ਲੱਗੇਗਾ। ਪਰ ਮੈਂ ਤੁਹਾਨੂੰ ਦੱਸਾਂ ਕਿ ਭਗਵੰਤ ਮਾਨ ਬਹੁਤ ਵੱਡੇ ਦਬਾਅ 'ਚ ਨੇ, ਜੋ ਆਪਦੇ ਕੋਟੇ ਦੀਆਂ ਇਹਨਾਂ ਨੇ ਲਈਆਂ ਟਿਕਟਾਂ 2-3 ਆਪਾਂ ਨੂੰ ਨਜ਼ਰ ਆ ਰਹੇ, ਖਾਸ ਤੌਰ ਤੇ ਫਰੀਦਕੋਟ। ਹਾਂਜੀ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤੇ ਫਤਿਹਗੜ੍ਹ ਸਾਹਿਬ, ਤਾਂ ਇਹ 2-3 ਜਿਹੜੀ ਕਹਿ ਲਓ ਕਿ ਹਲਕੇ ਆ ਜਿਨ੍ਹਾਂ ਤੇ ਪੂਰਾ ਭਗਵੰਤ ਮਾਨ ਦਾ ਜ਼ੋਰ ਲੱਗਾ। ਤੇ ਦੂਜੀ ਚੀਜ਼ ਇਹ ਆ ਕਿ ਪ੍ਰੈਸ਼ਰ ਇਸ ਗੱਲੋਂ ਆ ਕਿ ਇੱਕ ਤਾਂ ਰਿਜ਼ਲਟ ਵੀ ਦੇਣਾ ਹੈ, ਤੇ ਦੂਜਾ ਇਹ ਆ ਕਿ ਜੇ ਜ਼ਿਆਦਾ ਕੋਈ ਟੁੱਟ ਭੱਜ ਵੀ ਹੁੰਦੀ ਆ ਪਾਰਟੀ 'ਚ, ਤੇ ਤਦ ਵੀ ਭਗਵੰਤ ਮਾਨ ਦਾ ਕੰਮ ਜਿਹੜਾ ਹੈ ਉਹ ਚੱਕਿਆ ਜਾ ਸਕਦਾ। ਸੋ ਦੋਨਾਂ ਪ੍ਰੈਸ਼ਰ ਹੈ, ਤਾਂ ਕਿਉਂਕਿ ਹੁਣ ਪੰਜਾਬ ਦੇ ਵਿੱਚ ਇਹੀ ਮੋਸਟ ਸੀਨੀਅਰ ਆ। ਪਾਠਕ ਸਾਹਿਬ ਤੇ ਰਾਘਵ ਚੱਡਾ ਜੀ ਤੇ ਚਲੇ ਗਏ, ਤੁਹਾਨੂੰ ਪਤਾ, ਉਹ ਤਾਂ ਹੁਣ ਨਹੀਂ ਮੁੜਦੇ ਯਾਰ, ਉਹ ਤਾਂ ਉਹ ਹਿਸਾਬ ਕਿਤਾਬ ਬਣਿਆ ਪਿਆ। ਤੇ ਖੈਰ ਇਹ ਜਾਣਗੇ, ਕੋਈ ਰਣਨੀਤੀ ਹੋ ਸਕਦਾ ਕਿ ਇਹਨਾਂ ਦੇ ਲੀਕ ਨਹੀਂ ਹੋਵੇ, ਪਰ ਵੈਸੇ ਵੀ ਜੇਲ੍ਹ ਦੇ ਵਿੱਚ ਜਾ ਕੇ ਕੋਈ ਹੌਸਲਾ ਦੇ ਆਉਣਗੇ, ਕੋਈ ਚਲੋ ਪਾਈਆ ਗੰਢੇ ਹੀ ਦੇ ਆਉਣਗੇ, ਹੋਰ ਨਹੀਂ ਤੜਕਾ ਤੁੜਕਾ ਲਾ ਲਿਆ ਕਰੋ ਦਾਲ ਹੋਰ ਕੇ। ਨਹੀਂ ਉਹਨਾਂ ਨੂੰ ਸ਼ੂਗਰ ਹੈ ਜੀ, ਉਹ ਰੋਟੀ ਸ਼ਾਇਦ ਘਰੋਂ ਹੀ ਬਣ ਕੇ ਜਾਂਦੀ ਹੈ, ਉਹਨਾਂ ਦੀ ਤਿਆਰ ਹੋ ਕੇ ਜਾਂਦੀ ਹੈ, ਉੱਥੇ ਤਾਂ ਤੜਕੇ ਤੁੜਕੇ ਘੱਟ ਹੀ ਲੱਗਦੇ ਹਾਲੇ। ਇਹ ਵੀ ਹੋ ਸਕਦਾ, ਚਲੋ ਕੋਈ ਨਾ ਹੋਇਆ ਤਾਂ ਚਲੋ ਕੋਈ ਹੋਰ ਫਲ ਫਰੂਟ ਦੇ ਆਉਣਗੇ, ਚਲੋ ਖਾਓ ਪੀਓ, ਹੋਰ ਨਹੀਂ ਤੇ ਸ਼ੂਗਰ ਦਾ ਜੋ ਗੋਲੀਆਂ ਦਾ ਪਤਾ ਦੇ ਆਉਣਗੇ। ਹਾਂਜੀ। ਫਤਿਹਗੜ੍ਹ ਸਾਹਿਬ ਤੇ ਫਰੀਦਕੋਟ ਵਾਲੀ ਗੱਲ ਤੁਹਾਡੀ ਬਿਲਕੁਲ 101% ਸਹੀ ਹੈ, ਕਿਉਂਕਿ ਕੱਲ ਵੀ ਖਬਰਾਂ ਦੇ ਮੁਤਾਬਕ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਤੇ ਉੱਥੋਂ ਦੇ MLA ਨਾਲ ਗੱਲਬਾਤ ਕੀਤੀ ਹੈ, ਇਹਨਾਂ ਨੇ ਮੀਟਿੰਗ ਕੀਤੀ ਹੈ, ਤੇ ਫਰੀਦਕੋਟ ਦੇ ਵਿੱਚ ਵੀ ਦਿਸ਼ਾ ਨਿਰਦੇਸ਼ ਲਗਾਤਾਰ ਕਈ ਵਾਰੀ ਤਾਂ ਇਹ ਸੁਣਨ ਦੇ ਵਿੱਚ ਆਇਆ ਭਗਵੰਤ ਮਾਨ, ਕਰਮਜੀਤ ਅਨਮੋਲ ਭਗਵੰਤ ਮਾਨ ਦਾ ਰਾਈਟ ਹੈਂਡ ਹੈ। ਤਾਂ ਉਹਦਾ ਹਾਰਨਾ ਮਤਲਬ ਕਿ ਭਗਵੰਤ ਮਾਨ ਦਾ ਹਾਰਨਾ, ਸਮਝਦੇ ਹੋ ਨਾ ਤੁਸੀਂ। ਫਿਰ ਸੰਗਰੂਰ ਵੀ ਇੱਕ ਇਸ ਤਰ੍ਹਾਂ ਦੀ ਸੀਟ ਬਣੇਗੀ, ਹਾਲਾਂਕਿ ਮੀਤ ਇਹਨਾਂ ਦੇ ਕੋਟੇ ਦਾ ਨਹੀਂ ਹੈ, ਉਹ ਸੈਂਟਰ ਦਾ ਹੀ ਆ, ਉਹ ਤਾਂ ਹਾਂਜੀ, ਪਰੰਤੂ ਸਾਖ ਤੇ ਦਾਅ ਤੇ ਲੱਗਦੀ ਹੈ ਨਾ, ਕਿ ਜੇ ਕੋਈ ਵੱਡੀ ਟੁੱਟ ਭੱਜ ਹੋ ਗਈ, ਜਿਵੇਂ ਅੱਗੇ 2 ਭੱਜ ਗਏ ਨੇ ਜੀ, ਤਾਂ ਉਹ ਦਿੱਲੀ ਵਾਲੇ ਬਹੁਤੀ ਦੇਰ ਬਖਸ਼ਣਗੇ ਨਹੀਂ ਮਾਨ ਸਾਹਿਬ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।